ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਓ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੁਝ ਵਿਸ਼ੇ ਇੰਨੀ ਅਹਿਮੀਅਤ ਵਾਲੇ ਹੁੰਦੇ ਹਨ ਕਿ ਉਹਨਾਂ ਬਾਰੇ ਜਿੰਨੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਿਚਾਰ ਵਟਾਂਦਰਾ ਕੀਤਾ ਜਾਵੇ ਉਨਾ ਹੀ ਥੋੜਾ ਹੁੰਦਾ ਹੈ। ਫਿਰ ਮਸਲਾ ਜੂਨ 84 ਦੇ ਘੱਲੂਘਾਰੇ ਵਿੱਚ ਇੰਗਲੈਂਡ ਸਰਕਾਰ ਦੀ ਮਿਲੀਭੁਗਤ ਦਾ ਹੋਵੇ ਜਾਂ ਨਾਨਕਸ਼ਾਹੀ ਕੈਲੰਡਰ ਦੇ ਰੂਪ ਨੂੰ ਵਿਗਾੜਨ ਦਾ ਜਾਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਜਾਂ ਆਸ਼ੂਤੋਸ਼ ਦੀ ਮੌਤ ਨੂੰ ਲੈ ਕੇ ਖੇਡੇ ਜਾ ਰਹੇ ਡਰਾਮੇ ਦਾ, ਇਹ ਸਾਰੇ ਲਗਾਤਾਰ ਮੀਡੀਆ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣੇ ਹੋਏ ਹਨ। ਅੱਜ ਅਸੀਂ ਇਹਨਾਂ ਵਿਸ਼ਿਆਂ ਅਤੇ ਹੋਰ ਪੰਥਕ ਵਿਸ਼ਿਆਂ ਸੰਬੰਧੀ ਦੋ ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਨਾਲ, ਜੋ ਸਾਡੇ ਨਾਲ ਫਤਿਹਗੜ੍ਹ ਸਾਹਿਬ ਤੋਂ ਇਸ ਵੇਲੇ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਪੰਜੋਲੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਪੰਜੋਲੀ ਸਾਹਿਬ, ਸਭ ਤੋਂ ਪਹਿਲਾਂ ਇੰਗਲੈਂਡ ਦੀ ਸਰਕਾਰ ਦਾ ਘੱਲੂਘਾਰੇ ਜੂਨ 84 ਵਿੱਚ ਇੰਦਰਾ ਗਾਂਧੀ ਦੀ ਮਦਦ ਕਰਨ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਇਸ ਬਾਰੇ ਜਾਣਕਾਰੀ ਦਿਓ। ਦੇਖੋ, ਇਹ ਅਖਬਾਰਾਂ ਰਾਹੀਂ ਪੜ੍ਹ ਕੇ ਮੀਡੀਆ ਰਾਹੀਂ ਜਦੋਂ ਇਹ ਗੱਲ ਲੋਕਾਂ ਦੇ ਸਾਹਮਣੇ ਆਈ ਜੀ ਤਾਂ ਸਿੱਖ ਪੰਥ ਨੂੰ ਇਸ ਗੱਲ ਦਾ ਬਹੁਤ ਵੱਡਾ ਦੁੱਖ ਪ੍ਰਗਟ ਹੋਇਆ। ਹਾਂਜੀ, ਕਿਉਂਕਿ ਸਿੱਖਾਂ ਦੇ ਮਨਾਂ ਵਿੱਚ ਭਾਵੇਂ ਇਸ ਮੁਲਕ ਦੇ ਉੱਤੇ ਲੰਮਾ ਸਮਾਂ ਅੰਗਰੇਜ਼ਾਂ ਨੇ ਰਾਜ ਕੀਤਾ ਜੀ, ਪਰ ਕਿਤੇ ਨਾ ਕਿਤੇ ਸਿੱਖ ਅੰਗਰੇਜ਼ ਨੂੰ ਇਨਸਾਫ ਪਸੰਦ ਸਮਝਦੇ ਰਹੇ। ਹਾਂਜੀ, ਪਰ ਦੁੱਖ ਉਦੋਂ ਹੋਇਆ ਜਦੋਂ 1947 ਦੇ ਦੇਸ਼ ਦੀ ਵੰਡ ਸਮੇਂ ਸਿੱਖਾਂ ਨਾਲ ਬਹੁਤ ਵੱਡਾ ਧਰੋਹ ਅੰਗਰੇਜ਼ ਗਵਰਨਮੈਂਟ ਨੇ ਕੀਤਾ ਸੀ ਜੀ। ਤੇ ਉਹ ਦੁੱਖ ਜਿਹੜਾ ਸੀ ਅੱਜ ਵੀ ਮਤਲਬ ਸਿੱਖਾਂ ਦੇ ਮਨਾਂ ਦੇ ਅੰਦਰ ਉਸੇ ਤਰ੍ਹਾਂ ਘੁਣ ਬਣ ਕੇ ਮਤਲਬ ਲਗਾਤਾਰ ਦਰਦ ਕਰ ਰਿਹਾ ਹੈ। ਹਾਂਜੀ। ਤੇ ਹੁਣ ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ, ਉਸ ਹਮਲੇ ਦੀ ਸਾਰੀ ਭੂਮਿਕਾ ਦੇ ਵਿੱਚ ਬਹੁਤ ਵੱਡਾ ਰੋਲ ਜਦੋਂ ਇੰਗਲੈਂਡ ਦੀ ਸਰਕਾਰ ਦਾ ਸਾਹਮਣੇ ਆਇਆ ਤਾਂ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਜੀ ਬਿਲਕੁਲ। ਤੇ ਕਾਰਨ ਸਭ ਦੁੱਖ ਦਾ ਵੱਡਾ ਕਾਰਨ ਇਹ ਹੈ ਕਿ ਸਿੱਖ ਇਨਸਾਫ ਪਸੰਦ ਨੇ। ਸਿੱਖ ਆਪਣੇ ਹੱਕਾਂ ਲਈ ਜਦੋਂ ਵੀ ਲੜਦੇ ਨੇ ਤਾਂ ਉਹ ਕਿਸੇ ਉੱਤੇ ਜ਼ਬਰ ਜ਼ੁਲਮ ਅਤਿਆਚਾਰ ਨਹੀਂ ਕਰਦੇ ਜੀ ਬਿਲਕੁਲ, ਬਲਕਿ ਆਪਣੇ ਹੱਕਾਂ ਲਈ ਲੜਦੇ ਹੋਏ ਵੀ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ। ਹਾਂਜੀ। ਤੇ ਜਿਸ ਮੁਲਕ ਵਿੱਚ ਵੀ ਸਿੱਖ ਗਿਆ ਜੀ, ਉਸ ਮੁਲਕ ਦੇ ਵਿਕਾਸ ਵਿੱਚ ਸਭ ਤੋਂ ਵੱਧ ਜੇ ਰੋਲ ਕਿਸੇ ਦਾ ਹੈ ਤਾਂ ਉਹ ਸਿੱਖ ਪੰਥ ਦਾ ਹੈ। ਜੀ ਜੀ। ਤੇ ਆਪਣੀ ਅੱਡੀ ਆਜ਼ਾਦ ਹਸਤੀ ਨੂੰ ਕਾਇਮ ਰੱਖਦਿਆਂ ਹੋਇਆਂ, ਆਪਣੀ ਵਿਲੱਖਣਤਾ ਨੂੰ ਕਾਇਮ ਰੱਖਦਿਆਂ ਹੋਇਆਂ ਸਿੱਖਾਂ ਨੇ ਜਿਸ ਤਰ੍ਹਾਂ ਇੰਗਲੈਂਡ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ, ਹਾਂਜੀ, ਇਹ ਖਾਲਸਾ ਪੰਥ ਲਈ ਮਾਣ ਮੱਤਾ ਤੇ ਗੌਰਵਮਈ ਹੈ ਜੀ। ਪਰ ਅੰਗਰੇਜ਼ ਸਰਕਾਰ ਦੀ, ਇੰਗਲੈਂਡ ਦੀ ਸਰਕਾਰ ਦੀ ਇਹ ਭੂਮਿਕਾ ਨਾਲ ਸਿੱਖਾਂ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਜੀ। ਤੇ ਮੈਂ ਇਹ ਸਮਝਦਾ ਕਿ ਸਿੱਖਾਂ ਦੇ ਅੰਦਰ ਦਰਦ ਤਾਂ ਪਹਿਲਾਂ ਹੀ ਬਹੁਤ ਤਰ੍ਹਾਂ ਦੇ ਨੇ ਜੀ, ਪਰ ਇਸ ਦਰਦ ਨੇ ਹੋਰ ਸਿੱਖਾਂ ਦੇ ਦਰਦ ਨੂੰ ਵਧਾਇਆ। ਹਾਂਜੀ। ਤੇ ਅੰਗਰੇਜ਼ ਗਵਰਨਮੈਂਟ ਨੂੰ ਚਾਹੀਦਾ ਕਿ ਉਹ ਬਿਨਾਂ ਦੇਰੀ, ਬਿਨਾਂ ਕਿਸੇ ਮਤਲਬ ਹਿਚਕਚਾਹਟ ਤੋਂ ਜੀ ਉਹ ਯਤਨ ਕਰਨ ਕਿ ਸਿੱਖਾਂ ਦੇ ਦੁਖੀ ਮਨਾਂ ਨੂੰ ਉਹ ਮੱਲਮ ਲਾਉਣ ਦਾ ਯਤਨ ਕਰਨ ਤੇ ਖੁੱਲ੍ਹੇਆਮ ਆਪਣੀ ਗਲਤੀ ਜਿਹੜੀ ਆ ਉਹ ਤਸਲੀਮ ਕਰਨ, ਪ੍ਰਵਾਨ ਕਰਨ ਤੇ ਪੰਥ ਕੋਲੋਂ ਮਾਫੀ ਮੰਗਣ। ਐਸਾ ਯਤਨ ਉਹਨਾਂ ਨੂੰ ਕਰਨਾ ਚਾਹੀਦਾ। ਜੀ ਬਿਲਕੁਲ ਬਿਲਕੁਲ। ਪੰਜੋਲੀ ਸਾਹਿਬ, ਇੱਕ ਹੋਰ ਮੁੱਦਾ ਸਾਹਮਣੇ ਆਇਆ ਹੈ ਜਿਸ ਤੇ ਸਾਡੇ ਵਿਚਾਰ ਅਸੀਂ ਜਾਣਨਾ ਚਾਹਾਂਗੇ। ਜਿਵੇਂ ਨਾਨਕਸ਼ਾਹੀ ਕੈਲੰਡਰ ਸਾਡੀ ਵੱਖਰੀ ਪਹਿਚਾਣ ਦਾ ਪ੍ਰਤੀਕ ਹੈ। ਮੂਲ ਨਾਨਕਸ਼ਾਹੀ ਕੈਲੰਡਰ ਜੋ 2003 ਵਿੱਚ ਪੰਥ ਨੇ ਪ੍ਰਵਾਨ ਕੀਤਾ ਤੇ 2010 ਵਿੱਚ ਸੋਧਾਂ ਦੇ ਨਾਂ ਥੱਲੇ ਉਸ ਦਾ ਅੱਧਾ ਹਿੰਦੂਕਰਨ ਕਰ ਦਿੱਤਾ ਗਿਆ ਤੇ ਹੁਣ ਬਾਕੀ ਰਹਿੰਦੇ ਕੈਲੰਡਰ ਦਾ ਵੀ ਭੋਗ ਪਾਉਣ ਦਾ ਯਤਨ RSS ਦੀ ਜਿੱਦ ਤੇ ਕੀਤਾ ਜਾ ਰਿਹਾ ਹੈ। ਭਾਵੇਂ 6 ਫਰਵਰੀ ਦੀ ਮੀਟਿੰਗ ਵਿੱਚ ਇਸ ਦਾ ਬਚਾਅ ਹੋ ਗਿਆ ਹੈ, ਪਰ ਇਉਂ ਲੱਗਦਾ ਹੈ ਕਿ ਪੰਥ ਵਿਰੋਧੀ ਤਾਕਤਾਂ ਟਿਕ ਕੇ ਨਹੀਂ ਬੈਠੀਆਂ ਤੇ ਉਹਨਾਂ ਨੇ ਜਥੇਦਾਰ ਨੰਦਗੜ੍ਹ ਦੇ ਵਿਰੋਧ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸ ਵਿਸ਼ੇ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਇਹ ਵੀ ਜਾਣਕਾਰੀ ਦਿਓ। ਦੇਖੋ, ਪਹਿਲੀ ਗੱਲ ਤਾਂ ਸਿੱਖਾਂ ਨੂੰ ਇਹ ਗੱਲ ਸਿੱਖ ਪੰਥ ਲਈ ਬਹੁਤ ਵੱਡੀ ਤੇ ਮਾਣ ਤੇ ਗੌਰਵ ਵਾਲੀ ਗੱਲ ਹੈ ਕਿ ਸਾਨੂੰ ਇਹ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਜੀ, ਉਹਨਾਂ ਵਿੱਚੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਹੈ। ਹਾਂਜੀ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਡੁੱਲੇ ਹੋਏ ਲਹੂ ਵਿੱਚੋਂ ਖਾਲਸਾ ਪੰਥ ਸਿਰਜਿਆ ਗਿਆ ਜੀ। ਤੇ ਗੁਰੂ ਸਾਹਿਬ ਜੀ ਦੀ ਮਾਤਾ ਉਹਦੇ ਪੁੱਤਰਾਂ ਦੇ ਲਹੂ ਵਿੱਚੋਂ ਖਾਲਸਾ ਰਾਜ ਬਣਿਆ। ਹਾਂਜੀ। ਤੇ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਜਦੋਂ ਲੰਮਾ ਜਦੋਜਹਿਦ ਕੀਤੀ, ਉਦੋਂ ਬਾਅਦ ਇੱਕ ਲੰਮਾ ਦੌਰ ਚੱਲਿਆ। ਫਿਰ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ। ਫਿਰ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ 'ਚ ਰਾਜ ਬਣਿਆ ਜੀ। ਅੰਗਰੇਜ਼ ਨੇ ਕਬਜ਼ਾ ਕਰ ਲਿਆ ਗੁਰਦੁਆਰਾ ਪ੍ਰਬੰਧ ਦੇ ਉੱਤੇ, ਉਹਨਾਂ ਨੇ ਕਬਜ਼ਾ ਕੀਤਾ ਮਹੰਤਾਂ ਨੇ
ਜੀ ਸ਼੍ਰੋਮਣੀ ਅਕਾਲੀ ਦਲ ਉਦੋਂ ਹੋਂਦ ਵਿੱਚ ਨਹੀਂ ਸੀ, ਪਰ ਲੋਕ ਲੜੇ। 2 ਜਥੇਬੰਦੀਆਂ ਹੋਂਦ ਵਿੱਚ ਆਈਆਂ, ਇੱਕ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹਾਂਜੀ। ਇਹ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖਾਂ ਨੇ ਮਹਿਸੂਸ ਕੀਤਾ ਕਿ ਜੇ ਅਸੀਂ ਹਿੰਦੁਸਤਾਨ ਦੇ ਅੰਦਰ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਵਿਕਸਿਤ ਕਰਨਾ ਤੇ ਪਰ ਸਿੱਖ ਪਰਸਨਲ ਲਾਅ ਮਨਾਉਣਾ ਜਾਂ ਆਨੰਦ ਕਾਰਜ ਐਕਟ ਜਿਹੜਾ ਉਹ ਲਾਗੂ ਕਰਵਾਉਣਾ, ਜੀ ਤਾਂ ਸਿੱਖ ਇੱਕ ਵੱਖਰੀ ਕੌਮ ਦੀ ਜਿਹੜੀ ਗੱਲ ਹੈ ਇਹਨੂੰ ਮਨਵਾਉਣ ਲਈ ਸਾਨੂੰ ਨਾਨਕਸ਼ਾਹੀ ਕੈਲੰਡਰ ਵਰਗਾ ਵੱਖਰਾ ਕੈਲੰਡਰ ਵੀ ਬਣਾਉਣਾ ਪਏਗਾ। ਜੀ ਬਿਲਕੁਲ। ਇਹ ਦੁਨੀਆ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਸੀ। ਹਾਂਜੀ। ਤੇ ਇਸ ਭਾਵਨਾਵਾਂ ਦੀ ਤਰਜਮਾਨੀ ਪੁਰੇਵਾਲ ਸਾਹਿਬ ਨੇ ਕੀਤੀ। ਅਕਾਲ ਤਖਤ ਦੀ ਪ੍ਰਵਾਨਗੀ ਨਾਲ ਕੈਲੰਡਰ ਬਣਿਆ ਜੀ ਤੇ ਅਕਾਲ ਤਖਤ ਤੋਂ ਹੀ ਕੈਲੰਡਰ ਜਾਰੀ ਹੋਇਆ। ਹਾਂਜੀ। ਜਿਨ੍ਹਾਂ ਨੇ 10 ਸਾਲ ਲਗਾਤਾਰ ਜਾਰੀ ਹੋਏ ਕੈਲੰਡਰ ਨੂੰ ਨਹੀਂ ਮੰਨਿਆ, ਉਹਨਾਂ ਨੇ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ, ਭਾਵੇਂ ਉਹ ਕੋਈ ਵੀ ਨੇ। ਉਹਨਾਂ ਦੇ ਖਿਲਾਫ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ। ਤੇ ਅੱਜ ਜਿਹੜੇ ਨਾਨਕਸ਼ਾਹੀ ਕੈਲੰਡਰ ਨੂੰ ਸੋਧਣ ਦਾ ਵਿਰੋਧ ਕਰ ਰਹੇ ਨੇ, ਉਹਨਾਂ ਨੂੰ ਅਕਾਲ ਤਖਤ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਕਿਉਂਕਿ ਅਕਾਲ ਤਖਤ ਦਾ ਹੁਕਮਨਾਮਾ। ਹਾਂਜੀ। ਇਹ ਬਹੁਤ ਵੱਡਾ ਭੰਬਲ ਭੂਸਾ ਪੰਥ ਵਿੱਚ ਪਾਇਆ ਜਾ ਰਿਹਾ ਔਰ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਉਹ RSS ਦਾ, ਪੰਥ ਵਿਰੋਧੀ ਸ਼ਕਤੀਆਂ ਦਾ ਜੀ। ਤੇ ਇਹਦੇ ਢਾਹੇ ਬਹੁਤ ਸਾਰੇ ਪੰਜਾਬ ਦੇ ਸੰਤ ਚੜੇ ਹੋਏ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਕਿ ਖਾਲਸਾ ਪੰਥ ਦੀ ਅਡਰੀ ਆਜ਼ਾਦ ਵਿਲੱਖਣ ਹਸਤੀ, ਨਿਆਰੀ ਹਸਤੀ ਨੂੰ ਕਾਇਮ ਰੱਖਣ ਲਈ ਨਾਨਕਸ਼ਾਹੀ ਕੈਲੰਡਰ ਦਾ ਹੋਣਾ ਬਹੁਤ ਜ਼ਰੂਰੀ ਹੈ। ਜੀ ਬਿਲਕੁਲ। ਤੇ ਜਿੰਨਾ ਚਿਰ ਅਸੀਂ ਸਾਰਾ ਸਿੱਖ ਪੰਥ ਦਾ ਦਬਾਅ ਬਣਾ ਕੇ ਨਹੀਂ ਰੱਖਦੇ ਤੇ ਉਹਨਾਂ ਚਿਰ ਮੈਂ ਸਮਝਦਾ ਵੀ ਇਹ ਕੈਲੰਡਰ ਨੂੰ ਬਚਾਉਣਾ ਔਖਾ ਹੋ ਜਾਏਗਾ। ਹਾਂਜੀ। ਪਿਛਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਵਿੱਚ ਜਦੋਂ ਇਹ ਮੁੱਦਾ ਆਇਆ ਤਾਂ ਮੈਂ ਤੇ ਜਥੇਦਾਰ ਭੌਰ ਸਾਹਿਬ ਨੇ ਡਟ ਕੇ ਇਹਦਾ ਵਿਰੋਧ ਕੀਤਾ ਸੀ ਵੀ ਇਹ ਗਲਤ ਗੱਲ ਹੈ, ਨਹੀਂ ਸੋਧਿਆ ਜਾਣਾ ਚਾਹੀਦਾ। ਹੁਣ ਵੀ ਜੇ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੇ ਆਇਆ ਤਾਂ ਅਸੀਂ ਉੱਥੇ ਵੀ ਇਸ ਗੱਲ ਦਾ ਵਿਰੋਧ ਕਰਾਂਗੇ। ਜੀ ਜੀ ਬਿਲਕੁਲ। ਤੇ ਪੰਜੋਲੀ ਸਾਹਿਬ, ਜਿਸ ਤਰ੍ਹਾਂ ਜਲੰਧਰ ਦੇ ਨੂਰ ਮਹਿਲ ਇਲਾਕੇ ਵਿੱਚ ਆਸ਼ੂਤੋਸ਼ ਨੇ ਆਪਣੇ ਪਖੰਡ ਦੀ ਦੁਕਾਨ ਪਿਛਲੇ ਲਗਭਗ 30 ਸਾਲ ਤੋਂ ਚਲਾਈ ਹੋਈ ਹੈ, ਹੁਣ ਉਸ ਦੀ ਮੌਤ ਨੂੰ ਲੈ ਕੇ ਵੀ ਪੂਰੀ ਡਰਾਮੇਬਾਜ਼ੀ ਹੋ ਰਹੀ ਹੈ। ਪੰਜਾਬ ਸਰਕਾਰ ਤੇ ਐਡਮਿਨਿਸਟ੍ਰੇਸ਼ਨ ਵੀ ਚੁੱਪੀ ਧਾਰੀ ਹੋਈ ਹੈ ਇਹਨਾਂ ਨੇ ਵੀ। ਇਸ ਸਭ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਪਹਿਲੀ ਗੱਲ ਤਾਂ ਹੈ ਵੀ ਪੰਜਾਬ ਦੀ ਧਰਤੀ ਤੇ ਜਿਹੜੇ ਡੇਰੇ ਬਣ ਰਹੇ ਨੇ ਜੀ, ਅਸਲ ਵਿੱਚ ਇਹ ਸਿੱਖੀ ਲਈ ਸਭ ਤੋਂ ਵੱਡਾ ਘੁਣ ਨੇ। ਇਹ ਡੇਰੇ ਰਾਹੀਂ ਲੋਕਾਂ ਮਤਲਬ ਜਿਹੜੇ ਨੇ ਸਾਧ ਪਖੰਡੀ, ਇਹ ਕਿਰਤ ਕਰਨ ਵਾਲੇ ਲੋਕਾਂ ਦੀ ਕਿਰਤ ਨੂੰ ਵੀ ਲੁੱਟਦੇ ਨੇ ਜੀ ਤੇ ਲੋਕਾਂ ਦਾ ਸ਼ੋਸ਼ਣ ਵੀ ਕਰਦੇ ਨੇ। ਹਾਂਜੀ। ਔਰ ਸਭ ਤੋਂ ਵੱਡਾ ਦਿਮਾਗੀ ਤੌਰ ਤੇ ਲੋਕਾਂ ਨੂੰ ਗੁਲਾਮ ਬਣਾ ਕੇ ਜਿਵੇਂ ਉਹਨਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ, ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਜੀ। ਇਹਦੇ ਖਿਲਾਫ ਸਰਕਾਰ ਨੂੰ ਨੋਟਿਸ ਲੈਣ ਦਾ ਯਤਨ ਕਰਨਾ ਚਾਹੀਦਾ। ਹਾਂਜੀ। ਆਸ਼ੂਤੋਸ਼ ਮਰ ਚੁੱਕਿਆ, ਮਰੇ ਹੋਏ ਬੰਦੇ ਦੀ ਡੈੱਡ ਬੋਡੀ ਉਹ ਫ੍ਰਿਜ ਵਿੱਚ ਰੱਖ ਕੇ ਉਹਦੀ ਜਿਹੜੀ ਸੰਪਤੀ ਆ ਉਹਨੂੰ ਲੁੱਟਣ ਦੀ, ਉਹਨੂੰ ਵੰਡ ਵੰਡੋਤੀ ਕਰਨ ਦਾ ਸਿਲਸਿਲਾ ਉੱਥੇ ਚੱਲ ਰਿਹਾ ਤਾਂ ਕਿ ਉਹਦਾ ਧਨ ਇਕੱਠਾ ਕੀਤਾ ਹੋਇਆ ਵੰਡ ਲਿਆ ਜਾਵੇ ਤੇ ਉਹਦੀ ਗੱਦੀ ਦਾ ਕੋਈ ਨਾ ਕੋਈ ਬੰਦਾ ਅਗਲਾ ਲੋਕਾਂ ਨੂੰ ਲੁੱਟਣ ਲਈ ਹੋਰ ਖੜਾ ਕਰ ਲਿਆ ਜਾਵੇ। ਹਾਂਜੀ। ਤੇ ਸਟੇਟ ਗਵਰਨਮੈਂਟ ਨੂੰ ਚਾਹੀਦਾ ਕਿ ਬਿਨਾਂ ਦੇਰੀ ਉਥੋਂ ਆਪਣੀ ਤਾਕਤ ਵਰਤ ਕੇ ਇਹ ਉਹਦਾ ਪਖੰਡ ਜਿਹੜਾ ਉਹ ਸਾਰੀ ਦੁਨੀਆ ਸਾਹਮਣੇ ਨੰਗਾ ਕੀਤਾ ਜਾਣਾ ਚਾਹੀਦਾ। ਮੈਂ ਇਸ ਰਾਏ ਦਾ ਬੰਦਾ ਤੇ ਯਤਨ ਕੀਤਾ ਜਾਣਾ ਚਾਹੀਦਾ। ਜੀ ਬਿਲਕੁਲ ਬਿਲਕੁਲ। ਤੇ ਪੰਜੋਲੀ ਸਾਹਿਬ, ਜਿਸ ਤਰ੍ਹਾਂ ਕੇਜਰੀਵਾਲ ਸਰਕਾਰ ਨੇ ਨਵੰਬਰ 84 ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦਾ ਐਲਾਨ ਕੀਤਾ, ਜਿਹੜਾ ਕੰਮ ਕਾਂਗਰਸ ਤੇ ਬੀਜੇਪੀ ਨੂੰ ਕਰਨਾ ਚਾਹੀਦਾ ਸੀਗਾ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰਦਾ, ਉਹਨਾਂ ਨੇ ਐਪਰੀਸ਼ੀਏਟ ਕੀਤੀ ਹੈ ਇਸ ਗੱਲ ਨੂੰ। ਉਹਨਾਂ ਨੇ ਐਪਰੀਸ਼ੀਏਟ ਕਰਨਾ ਬਣਦਾ ਵੀ ਉਹਨਾਂ ਨੇ ਯਤਨ ਕੀਤੇ। ਪਰ ਜਿਹੜੀ ਗੱਲ ਇੰਨੇ ਕਮਿਸ਼ਨ ਬਣ ਚੁੱਕੇ ਨੇ, ਉਹਨਾਂ ਸਾਰੇ ਕਮਿਸ਼ਨਾਂ ਵਿੱਚ ਕਾਤਲਾਂ ਦੀ ਨਿਸ਼ਾਨਦੇਹੀ ਪਹਿਲਾਂ ਹੀ ਹੋ ਚੁੱਕੀ ਹੈ। ਹਾਂਜੀ। ਤੇ ਕੇਜਰੀਵਾਲ ਸਾਹਿਬ ਨੂੰ ਚਾਹੀਦਾ ਕਿ ਉਹ ਹੋਰ ਕਮਿਸ਼ਨ ਬਣਾਉਣ ਦੀ ਜਾਂ ਹੋਰ ਪੜਤਾਲ ਕਰਾਉਣ ਦੀ ਬਜਾਏ ਪਹਿਲੇ ਕਮਿਸ਼ਨਾਂ ਵੱਲੋਂ ਦਿੱਤੀਆਂ ਗਈਆਂ ਰਿਪੋਰਟਾਂ ਦੇ ਤਹਿਤ ਕਿਸੇ ਥਾਣੇ ਵਿੱਚ FIR ਦਰਜ ਕਰਕੇ ਜਿਹੜੇ ਕਾਤਲ ਨੇ, ਜਿਹੜੇ ਦੋਸ਼ੀ ਨੇ, ਉਹਨਾਂ ਦੀ ਗ੍ਰਿਫਤਾਰੀ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਇਹ ਰਾਹ ਸੌਖਾ ਹੈ। ਜਿਹੜੀ ਉਹਨਾਂ ਨੇ ਪੜਤਾਲ ਕਰਨ ਦੀ ਗੱਲ ਕੀਤੀ ਹੈ, ਉਹਨਾਂ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ। ਪਰ ਇਹ ਰਸਤਾ ਬਹੁਤ ਲੰਬਾ ਹੈ, ਉਹ ਉਸੇ ਤਰ੍ਹਾਂ ਦਾ ਰਸਤਾ ਹੈ ਜਿਵੇਂ ਪਹਿਲਾਂ ਕਮਿਸ਼ਨ ਬਣ ਚੁੱਕੇ ਨੇ। ਜਦੋਂ ਦੋਸ਼ੀ ਸਾਹਮਣੇ ਨੇ, ਨਿਸ਼ਾਨਦੇਹੀ ਹੋ ਚੁੱਕੀ ਹੈ, ਤਾਂ ਥਾਣੇ ਵਿੱਚ FIR ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕ ਕੇ ਮੁਕੱਦਮਾ ਦਰਜ ਕਰਾ ਕੇ ਸਜ਼ਾ ਕਰਵਾਉਣੀ ਚਾਹੀਦੀ ਹੈ। ਜੀ ਜੀ ਬਿਲਕੁਲ।
ਤੇ ਪੰਜੋਲੀ ਸਾਹਿਬ, ਜਦੋਂ ਅਸੀਂ ਨਵੰਬਰ 84 ਜਾਂ ਜੂਨ 84 ਦੀ ਗੱਲ ਕਰਦੇ ਤਾਂ ਸਭ ਤੋਂ ਪਹਿਲਾਂ ਸਾਡੇ ਸਾਹਮਣੇ ਗਿਆਨੀ ਜੈਲ ਸਿੰਘ ਦੀ ਭੂਮਿਕਾ, ਉਹਨਾਂ ਦਾ ਚਿਹਰਾ ਨਜ਼ਰ ਆਉਂਦਾ। ਪਰ ਗਿਆਨੀ ਜੈਲ ਸਿੰਘ ਦੀ ਬੇਟੀ ਡਾਕਟਰ ਗੁਰਦੀਪ ਕੌਰ ਨੇ ਆਪਣੇ ਪਿਤਾ ਦਾ ਬਚਾਅ ਕਰਦਿਆਂ ਕਿਹਾ ਕਿ ਜੂਨ 84 ਤੇ ਨਵੰਬਰ 84 ਵਿੱਚ ਉਹਨਾਂ ਦੇ ਪਿਤਾ ਜੀ ਨੂੰ ਭਰੋਸੇ ਵਿੱਚ ਨਹੀਂ ਸੀ ਲਿਆ ਗਿਆ ਤੇ ਉਹ ਬੇਵਸ ਸਨ। ਤੁਹਾਨੂੰ ਕੀ ਲੱਗਦਾ ਕਿ ਸੱਚਮੁੱਚ ਬੇਵਸ ਸਨ? ਤੁਹਾਨੂੰ ਉਹਨਾਂ ਦੀ ਭੂਮਿਕਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੇਰੀ ਬੇਨਤੀ ਹੈ ਵੀ ਮਤਲਬ ਇਸ ਹਿੰਦੁਸਤਾਨ ਦੀ 1 ਕਰੋੜ ਮੁਲਕ ਸੀ ਉਦੋਂ ਜਦੋਂ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ। ਉਦੋਂ ਗਿਣਤੀ ਮੇਰਾ ਖਿਆਲ 1 ਕਰੋੜ ਸੀ ਜੀ, ਨਹੀਂ 1 ਅਰਬ, ਉਦੋਂ 1 ਅਰਬ ਦੀ ਗਿਣਤੀ ਸੀ। ਹਾਂਜੀ, ਤੇ 1 ਅਰਬ ਦੀ ਗਿਣਤੀ ਵਿੱਚ ਇੱਕ ਇਕੱਲਾ ਸਿੱਖ ਜਿਹੜਾ ਉੱਤੇ ਕੱਖ ਨਹੀਂ ਕਰ ਸਕਦਾ। ਗਿਆਨੀ ਜੈਲ ਸਿੰਘ ਭਾਵੇਂ ਕਾਂਗਰਸੀ ਸੀ ਪਰ ਉਹ ਗੁਰਸਿੱਖ ਸੀ। ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਕੀਤੀ, ਉਹ ਪ੍ਰਚਾਰਕ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਉੱਤੇ ਹਮਲਾ ਕਰਨ ਦੀ ਆਗਿਆ ਗਿਆਨੀ ਜੈਲ ਸਿੰਘ ਨਹੀਂ ਸੀ ਦੇ ਸਕਦਾ। ਇਸ ਕਰਕੇ ਇੰਦਰਾ ਗਾਂਧੀ ਨੇ ਨਾ ਗਿਆਨੀ ਜੈਲ ਸਿੰਘ ਨੂੰ ਪੁੱਛਣਾ ਸੀ, ਨਾ ਉਹਨੂੰ ਭਰੋਸੇ ਵਿੱਚ ਲੈਣਾ ਸੀ। ਗਿਆਨੀ ਜੈਲ ਸਿੰਘ ਦੀ ਥਾਂ ਤੇ ਕੋਈ ਵੀ ਸਿੱਖ ਹੁੰਦਾ ਉਹਨੂੰ ਕਿਸੇ ਨੇ ਵੀ ਭਰੋਸੇ ਵਿੱਚ ਨਹੀਂ ਸੀ ਲੈਣਾ ਤੇ ਨਾ ਗਿਆਨੀ ਜੈਲ ਸਿੰਘ ਨੂੰ ਲਿਆ ਗਿਆ। ਗਿਆਨੀ ਜੈਲ ਸਿੰਘ, ਉਹਨਾਂ ਦੀ ਦਸ਼ਾ ਉਸ ਕਿਸਮ ਦੀ ਹੈ ਵੀ ਕੌਮੀ ਗਦਾਰਾਂ ਨੂੰ ਸੋਨੇ ਦੇ ਪਿੰਜਰਿਆਂ ਵਿੱਚ ਕੈਦ ਕਰਕੇ, ਦੇਸ਼ ਭਗਤਾਂ ਨੂੰ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਕਰਕੇ, ਕੌਮਾਂ ਨੂੰ ਰਜਵਾੜਾਸ਼ਾਹੀ ਲੋਕਾਂ ਵੱਲੋਂ ਗੁਲਾਮ ਬਣਾਉਣ ਦੇ ਤਰੀਕੇ ਇਸੇ ਤਰ੍ਹਾਂ ਅਖਤਿਆਰ ਕੀਤੇ ਜਾਂਦੇ ਰਹੇ ਨੇ। ਤੇ ਇਸੇ ਤਰ੍ਹਾਂ ਦੀ ਹਾਲਤ ਗਿਆਨੀ ਜੈਲ ਸਿੰਘ ਦੀ ਸੀ। ਉਹ ਸੋਨੇ ਦੇ ਪਿੰਜਰੇ ਵਿੱਚ ਕੈਦ ਸੀ, ਉਹਨੂੰ ਪੁੱਛਿਆ ਕਿਸੇ ਨੇ ਨਹੀਂ ਤੇ ਨਾ ਉਹਨੂੰ ਕਿਸੇ ਨੇ ਪੁੱਛਣਾ ਸੀ। ਜੀ ਜੀ। ਤੇ ਪੰਜੋਲੀ ਸਾਹਿਬ ਜੀ, ਜਿਸ ਤਰ੍ਹਾਂ ਕੱਲ ਅਸੀਂ ਇੰਟਰਵਿਊ ਕੀਤੀ ਸੀਗੀ ਸਾਬਕਾ ਡੀਜੀਪੀ ਸ਼ਸ਼ੀਕਾਂਤ ਜੀ ਨੇ, ਜਿਹਨਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਰੋਲ ਰਹੀ ਹੈ। ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਐਸਜੀਸੀਪੀਸੀ ਗੁਰਦੁਆਰਾ ਸ਼੍ਰੋਮਣੀ ਕਮੇਟੀ ਜੋ ਸਿੱਖੀ ਪ੍ਰਚਾਰ ਵਿੱਚ ਕੀ ਕਰ ਰਹੀ ਹੈ, ਨਸ਼ਿਆਂ ਨੂੰ ਰੋਕਣ ਲਈ ਪੰਜਾਬ ਦੇ ਵਿੱਚ ਕੀ ਕਰ ਰਹੀ ਹੈ, ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ, ਸਭ ਤੋਂ ਵੱਡੀ ਗੱਲ ਹੈ ਪੰਜਾਬ ਦੀ ਧਰਤੀ ਤੋਂ ਉਹਨਾਂ ਚਿਰ ਨਸ਼ੇ ਨਹੀਂ ਮੁੱਕ ਸਕਦੇ ਜਿੰਨਾ ਚਿਰ ਖਾਲਸਾ ਪੰਥ ਦੀ ਲੀਡਰਸ਼ਿਪ ਜਿਹੜੀ ਹੈ ਉਹ ਧਰਮ ਨਾਲ ਲਵਰੇਜ਼ ਨਹੀਂ ਹੁੰਦੀ, ਧਰਮ ਨਾਲ, ਧਰਮ ਦੀਆਂ ਮਹਾਨ ਨੈਤਿਕ ਕਦਰਾਂ ਕੀਮਤਾਂ ਨਾਲ ਸਰਸਾਰ ਨਹੀਂ ਹੁੰਦੀ ਤੇ ਚੂੜੀਦਾਰ ਪਜਾਮੇ ਪਾ ਕੇ, ਗਾਤਰੇ ਉੱਪਰ ਨੂੰ ਕਿਰਪਾਨ ਪਾ ਕੇ, ਸੋਹਣੀਆਂ ਨੀਲੀਆਂ ਦਸਤਾਰਾਂ ਸਜਾ ਕੇ ਜਿੰਨਾ ਚਿਰ ਉਹ ਲੋਕਾਂ 'ਚ ਨਹੀਂ ਨਿਕਲਦੇ ਉਹਨਾਂ ਚਿਰ ਮੇਰਾ ਦਾਅਵਾ ਹੈ ਕਿ ਪੰਜਾਬ ਦੀ ਧਰਤੀ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ। ਜੀ ਜੀ। ਹੈਲੋ ਵਿਊਅਰਸ, ਲੱਗਦਾ ਹੈ ਸਾਡੀ ਇਹਨਾਂ ਦੀ ਲਾਈਨ ਕੱਟੀ ਗਈ। ਕੋਈ ਗੱਲ ਨਹੀਂ, ਅਸੀਂ ਇੱਥੇ ਲੈਂਦੇ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਹੋਰ ਪੰਥ ਦੀ ਨਵੀਂ ਸ਼ਖਸੀਅਤ ਨਾਲ ਸਾਡੀ ਗੱਲਬਾਤ ਕਰਾਵਾਂਗੇ। ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। We'll be right back after a short break.